व्यूअर्स वेलकम बैक टू न्यूज़ TV 84 ब्रेक तो बाद ਹੁਣ ਅਸੀਂ ਗੱਲਬਾਤ ਕਰਾਂਗੇ ਅਮਰੀਕਨ ਗੁਰਦਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕਿ ਇਸ ਵੇਲੇ ਕੈਲੀਫੋਰਨੀਆ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। जी वीर जी, सब तो पहला तो असं थोड़े ना ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਵਿਚਾਰ ਜਾਣਨਾ ਚਾਹਾਂਗੇ, ਪਰ ਉਸ ਤੋਂ ਪਹਿਲਾਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਭਾਰਤ ਦੇ ਵਿੱਚ RSS ਵੱਲੋਂ ਧਰਮ ਪਰਿਵਰਤਨ ਲਹਿਰ ਸ਼ੁਰੂ ਕੀਤੀ ਗਈ ਹੈ। ਪਹਿਲਾਂ ਆਗੇ ਦੇ ਵਿੱਚ ਇਹਨਾਂ ਨੇ 250 ਲੋਕ ਜਿਹੜੇ ਸੀਗੇ ਮੁਸਲਮਾਨ ਸੀਗੇ ਉਹਨਾਂ ਨੂੰ ਕਨਵਰਟ ਕੀਤਾ ਤੇ ਹੁਣ ਇਹ ਅਲੀਗੜ੍ਹ ਦੇ ਵਿੱਚ ਵੀ 5000 ਮੁਸਲਮਾਨ ਤੇ ਈਸਾਈਆਂ ਨੂੰ ਕ੍ਰਿਸਮਸ ਦੇ ਨੇੜੇ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕੋਈ ਵੀ ਇਦਾਂ ਦੀ ਘਟਨਾ ਘਟਦੀ ਆ ਨਾ ਜੀ, ਤੇ ਉਹਦੇ ਤੁਹਾਨੂੰ ਪਿਛੋਕੜ ਦੇ ਵਿੱਚ ਜਾਣਾ ਪੈਂਦਾ ਕਿ ਜਿਹੜਾ ਇਹਨਾਂ ਨੇ ਇੱਕਦਮ ਇਹ ਜਿਹੜੀ ਘਟਨਾ ਘਟਾਈ ਆ ਜਾਂ ਕਾਰਵਾਈ ਕੀਤੀ ਆ ਉਹਦਾ ਪਿਛੋਕੜ ਕੀ। ਹਾਂਜੀ, ਬੇਸਿਕਲੀ ਇਹ ਜਿਹੜਾ ਹਿੰਦੂ ਧਰਮ ਆ, ਜਦੋਂ ਆਪ ਇਹਨਾਂ ਦੀ ਖੁਦ ਕਨਵਰਸ਼ਨ ਹੋਈ ਆ, ਇਹ ਬੜੇ ਲੰਮੇ ਕਈ ਸਦੀਆਂ ਤੋਂ ਇਸ ਗੱਲ ਦੀ ਉਡੀਕ ਸੀਗੇ ਕਿ ਸਾਡੀ ਕਦੋਂ ਵਾਰੀ ਆਉਂਦੀ ਆ ਜਾਂ ਅਸੀਂ ਕਦੋਂ ਜਿਹੜਾ ਹੈਗਾ ਉਸ ਗੱਲ ਦਾ ਬਦਲਾ ਲਵਾਂਗੇ। ਤੇ ਕਦੀ ਇਹਨਾਂ ਨੇ ਮਤਲਬ ਸ਼ਾਸਤਰ ਦੇ ਨਾਲ, ਕਦੀ ਵਿਦਿਆ ਦੇ ਨਾਲ, ਹਮੇਸ਼ਾ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾ ਕਿਸੇ ਗਲਤ ਤਰੀਕੇ ਨਾਲ ਇਹ ਜਿਹੜੀ ਸਿਚੁਏਸ਼ਨ ਹੈ ਇਦਾਂ ਡਿਵੈਲਪ ਕੀਤੀ ਜਾਵੇ। ਪਰ ਕਿਉਂਕਿ ਹੁਣ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਇਹ ਬੜੇ ਅਸਲੇ ਅਪਬੀਟ ਮੂਡ 'ਚ ਨੇ ਤੇ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਵੀ 700-800 ਸਾਲ ਦੇ ਬਾਅਦ ਸਾਡੇ ਹੱਥ 'ਚ ਜਿਹੜੀ ਤਾਕਤ ਆ ਉਹ ਹਰ ਹਰਬਾ ਵਰਤ ਕੇ ਜਿਹੜੀ ਤਾਕਤ ਆ ਜਾਂ ਪੋਲੀਟੀਕਲ ਪਾਵਰ ਆ ਉਹ ਧਾਰਮਿਕ ਕੰਮਾਂ ਵਾਸਤੇ ਯੂਜ਼ ਕਰਕੇ ਉਹਦੇ ਲਈ ਜਿਹੜੇ ਘੱਟ ਗਿਣਤੀਆਂ ਨੇ ਹਿੰਦੁਸਤਾਨ ਦੇ ਵਿੱਚ, ਚਾਹੇ ਉਹ ਕ੍ਰਿਸਚੀਅਨਸ ਨੇ ਚਾਹੇ ਮੁਸਲਮਾਨ ਨੇ, ਤੇ ਉਹਨਾਂ ਨੂੰ ਇਹ ਜਬਰੀ ਧਰਮ ਪਰਿਵਰਤਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਉੱਥੇ ਰੌਲਾ ਇੱਕ ਵਾਰੀ ਬਹੁਤ ਪਿਆ। ਇਹਨਾਂ ਨੇ ਇਸ ਗੱਲ ਦੀ ਆਫਰ ਵੀ ਕੀਤੀ ਆ ਹਿੰਦੁਸਤਾਨ ਦੀ ਸਰਕਾਰ ਨੇ ਕਿ ਅਸੀਂ ਕਾਨੂੰਨ ਬਣਾ ਦਿੰਦੇ ਹਾਂ, ਪਰ ਕਾਨੂੰਨ ਬਣਾਉਣ ਨੂੰ ਨਾ ਤਾਂ ਖੁਦ ਤਿਆਰ ਨੇ ਤੇ ਨਾ ਹੀ ਬਾਕੀ ਹੋਰ ਪਾਰਟੀਆਂ ਜਿਹੜੀਆਂ ਟੈਕਨੀਕਲ ਰੀਜ਼ਨ ਕਰਕੇ ਤਿਆਰ। ਪਰ ਇਸ ਗੱਲ ਦਾ ਜਿਹੜਾ ਮਤਲਬ ਸਾਨੂੰ ਸਿੱਖਾਂ ਨੂੰ ਖਾਸ ਕਰਕੇ ਸਿੱਖਾਂ ਤੇ ਬਹੁਤਾ ਜ਼ੋਰ ਇਸ ਕਰਕੇ ਨਹੀਂ ਲਾ ਰਹੇ। ਉਹ ਸਮਝਦੇ ਵੀ ਸਿੱਖ ਤਾਂ ਸਾਡਾ ਆਲਰੇਡੀ ਪਾਰਟ ਹੈ। ਕੁਝ ਸਿੱਖ ਵੀ ਇਸ ਗੱਲ ਨੂੰ ਸਮਝੀ ਬੈਠੇ ਕਿ ਅਸੀਂ ਵੀ ਜਿਹੜੀ ਹਿੰਦੂ ਮੁੱਖ ਧਾਰਾ ਹੈ ਜਾਂ ਇਸ ਬ੍ਰਾਹਮਣਕ ਮੁੱਖ ਧਾਰਾ ਹੈ ਅਸੀਂ ਵੀ ਉਹਦਾ ਪਾਰਟ ਹੈ। ਤੇ ਸਾਨੂੰ ਤਾਂ ਆਪਣੇ ਗੁਰੂ ਸਾਹਿਬ ਦੇ ਆਦੇਸ਼ ਦੇ ਮੁਤਾਬਕ ਚਾਹੇ ਉਹ ਹਮਲਾ ਸਿੱਖਾਂ ਤੇ ਹੋਵੇ, ਸਿੱਖ ਤੇ ਹੋਵੇ ਜਾਂ ਕਿਸੇ ਵੀ ਮਾਈਨੋਰਿਟੀ ਤੇ ਹੋਵੇ, ਸਾਡਾ ਤੇ ਗੁਰੂ ਸਾਹਿਬ ਦੇ ਪੀਰੀਅਡ ਤੋਂ ਲੈ ਕੇ ਗੁਰੂ ਇਤਿਹਾਸ ਫਿਰ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਮੇਸ਼ਾ ਹੀ ਅਸੀਂ ਜਿਹੜੀ ਹੈਗੀ ਆ ਇਸ ਗੱਲ ਤੇ ਪਹਿਰਾ ਦਿੱਤਾ ਔਰ ਅਸੀਂ ਕਿਸੇ ਵੀ ਬੰਦੇ ਦਾ ਜਿਹੜਾ ਜਬਰੀ ਧਰਮ ਆ ਉਹ ਜ਼ਬਰਦਸਤੀ ਨਾ ਤਾਂ ਤਬਦੀਲ ਹੋਣ ਦਿੱਤਾ ਔਰ ਅਸੀਂ ਵੀ ਵਾਹ ਲਾਵਾਂਗੇ ਕਿ ਹਿੰਦੁਸਤਾਨ ਦੇ ਖਿੱਤੇ ਵਿੱਚ ਨਹੀਂ ਕਿਤੇ ਵੀ ਅਗਰ ਕਿਸੇ ਦੇ ਧਰਮ ਤੇ ਕੋਈ ਆਂਚ ਆਉਂਦੀ ਆ ਤੇ ਅਸੀਂ ਉਹਦੇ ਨਾਲ ਖੜੇ ਹੋਵਾਂਗੇ। ਜੀ ਬਿਲਕੁਲ। ਤੇ ਵੀਰ ਜੀ, ਹੁਣ ਜਿਸ ਤਰ੍ਹਾਂ ਮੀਡੀਆ ਰਿਪੋਰਟ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਔਰ ਨਾਨਕਸ਼ਾਹੀ ਕੈਲੰਡਰ ਦੀ ਕੰਟਰੋਵਰਸੀ ਖਤਮ ਕਰਨ ਲਈ ਉਹ ਵਿਕਰਮੀ ਕੈਲੰਡਰ ਦੁਬਾਰਾ ਤੋਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਜਿਹੜੀ ਵਿਚ ਇਜ਼ ਆਲਸੋ ਹਿੰਦੂ ਕੈਲੰਡਰ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਤੇ ਜਿਹੜੀ ਸਾਡੀ ਧਾਰਮਿਕ ਲੀਡਰਸ਼ਿਪ ਹੈ ਹਿੰਦੁਸਤਾਨ ਦੇ ਵਿੱਚ ਜਾਂ ਜਿਹੜੀ ਸਿੱਖ ਸਿਆਸੀ ਲੀਡਰਸ਼ਿਪ ਆ, ਉਹਨੇ ਬਿਲਕੁਲ ਹੀ ਜਿਹੜਾ ਸਿੱਖ ਸਿਧਾਂਤ ਨੂੰ, ਗੁਰੂ ਬਾਬੇ ਦੇ ਆਦੇਸ਼ ਨੂੰ ਭੁਲਾ ਕੇ ਬਿਲਕੁਲ ਇਸ ਲਈ ਉਹ ਜਿਹੜੇ RSS ਦੇ ਦਬੇਲ ਬਣੇ ਹੋਏ ਆ। ਤੇ ਜਿਸ ਤਰ੍ਹਾਂ ਜਿਹੜਾ ਕਾਬਜ ਪਰਿਵਾਰ ਹੈ ਇਸ ਲਈ ਸਿੱਧਾ ਨਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਲੜਕਾ ਜਾਂ ਜਿਹੜੀ ਉਹਨਾਂ ਦੀ ਇਹੋ ਜੁੰਡਲੀ ਹੈਗੀ ਆ, ਜਿਸ ਤਰ੍ਹਾਂ ਉਹ ਆਦੇਸ਼ ਦਿੰਦੇ ਆ ਧਾਰਮਿਕ ਲੀਡਰਸ਼ਿਪ ਨੂੰ ਤੇ ਸਿਆਸੀ ਲੀਡਰਸ਼ਿਪ ਨੂੰ, ਜਿਹਨਾਂ ਦਾ ਕਿ ਆਪਣਾ ਕੋਈ ਨਾ ਆਪਣਾ ਦਿਮਾਗ ਵਰਤਦੇ ਆ, ਜਿਹੜੀ ਇਸ ਪਰਿਵਾਰ ਤੋਂ ਬਿਨਾਂ ਲੀਡਰਸ਼ਿਪ ਆ ਤੇ ਨਾ ਹੀ ਉਹਨਾਂ ਦੀ ਕੋਈ ਸੋਚ ਬਾਕੀ ਰਹਿ ਗਈ ਆ। ਉਹ ਜਿਸ ਤਰ੍ਹਾਂ ਵੀ ਚਾਹੁੰਦੇ ਨੇ ਅੱਜ ਕੱਲ ਉੱਥੇ ਉਸੇ ਤਰ੍ਹਾਂ ਹੀ ਹੋ ਰਿਹਾ। ਜਿਹੜਾ ਨਾਨਕਸ਼ਾਹੀ ਕੈਲੰਡਰ ਨੂੰ ਦਾ ਜਿਹੜਾ ਥੋੜੀ ਬਹੁਤੀ ਚੇਂਜ ਕੀਤੀ ਸੀ, 3-4 ਜਿਹੜੇ ਗੁਰਪੁਰਬ ਸਾਹਿਬਾਂ ਦੀ ਚੇਂਜ ਕੀਤੀ ਉਹ ਵੀ RSS ਦੇ ਪ੍ਰਭਾਵ ਥੱਲੇ ਹੋਈ ਸੀ। ਤੇ ਜੋ ਹੁਣ ਹੋ ਰਿਹਾ, ਜੋ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਕਿ ਸਾਰਾ ਕੁਛ ਹੀ ਰਿਵਰਟ ਕਰਕੇ ਉਹਨੂੰ ਫਿਰ ਵਿਕਰਮੀ ਕੈਲੰਡਰ ਚ ਲਿਆਉਣਗੇ। ਇਹ ਸਾਰਾ ਕੁਛ ਜਿਹੜੇ ਵੀ ਗੱਲਾਂ ਹੋ ਰਹੀਆਂ, ਜਿਹੜੇ ਵੀ ਬਿਆਨ ਹੋ ਰਹੇ ਨੇ, ਇਹ ਸਾਰਾ ਕੁਛ RSS ਦੇ ਪ੍ਰਭਾਵ ਥੱਲੇ ਹੋ ਰਿਹਾ।
ਜੇ ਤੁਹਾਨੂੰ ਯਾਦ ਹੋਵੇ ਜਦੋਂ 2003 ਕੈਲੰਡਰ ਲਾਗੂ ਹੋਇਆ ਸੀ ਜੀ, ਉਦੋਂ ਵੀ RSS ਦੇ ਮੁਖੀ ਨੇ ਇਹ ਬੜੇ ਵਾਜੇ ਤੌਰ ਤੇ ਕਿਹਾ ਕਿ ਸਿੱਖ ਕਦੀ ਵੀ ਇਸ ਗੱਲ ਨੂੰ ਮੰਨਣਗੇ ਨਹੀਂ। ਹਾਂਜੀ, ਹਾਲਾਂਕਿ ਸਿੱਖਾਂ ਨੇ ਵੀ ਮੰਨ ਲਿਆ ਜੀ, ਤੇ ਹਿੰਦੁਸਤਾਨ ਦੀ ਸਰਕਾਰ ਨੇ ਵੀ ਇਹਨਾਂ ਛੁੱਟੀਆਂ, ਪੰਜਾਬ ਦੀ ਸਰਕਾਰ ਨੇ ਵੀ ਇਸ ਨੂੰ ਮੰਨ ਲਿਆ। ਹਾਂਜੀ, ਪਰ ਉਦੋਂ ਤੋਂ ਹੀ ਉਹਨਾਂ ਨੇ ਜਿਹੜੇ ਆਪਣੇ ਪ੍ਰਭਾਵ ਅਧੀਨ ਜਿਹੜੇ ਪੰਜਾਬ ਦੇ ਵਿੱਚ ਡੇਰੇ ਨੇ ਹਾਂਜੀ, ਜਾਂ ਕਈਆਂ ਅਜਿਹੀਆਂ ਸ਼ਾਖਾਵਾਂ ਜਿਨ੍ਹਾਂ ਤੇ RSS ਦਾ ਸਿੱਧਾ ਪ੍ਰਭਾਵ ਹੈ, ਜੀ, ਉਹਨਾਂ ਤੇ ਫਿਰ ਪ੍ਰਭਾਵ ਪਾ ਕੇ ਤੇ ਸ਼੍ਰੋਮਣੀ ਕਮੇਟੀ ਤੇ ਇੱਕ ਜ਼ਬਰਦਸਤ ਹੱਲਾ ਕਰਕੇ ਪ੍ਰਭਾਵ ਦਾ ਹਾਂਜੀ, ਉਹਨਾਂ ਨੇ ਇਸ ਕੈਲੰਡਰ ਨੂੰ 2010 ਅੱਧਾ ਚੇਂਜ ਕਰਤਾ ਸੀ। ਜੀ, ਹੁਣ ਕਿਉਂਕਿ ਸੰਗਤਾਂ ਦੇ ਵਿੱਚ ਕਨਫਿਊਜ਼ਨ ਬਹੁਤ ਹੈ, ਹਾਂਜੀ, ਕੋਈ 28 ਤਰੀਕ ਨੂੰ ਗੁਰਪੁਰਬ ਦੀ ਗੱਲ ਕਰ ਰਿਹਾ 10ਵੇਂ ਪਾਤਸ਼ਾਹ ਦੀ, ਕੋਈ ਕਹਿ ਰਿਹਾ ਜਨਵਰੀ 7 ਨੂੰ ਹੋ ਜਾਏ। ਇਹ ਕਨਫਿਊਜ਼ਨ ਵੀ ਇਹਨਾਂ ਨੇ ਜਾਣ ਕੇ ਕ੍ਰੀਏਟ ਕੀਤਾ ਕਿ ਲੋਕਾਂ ਦੇ ਮਨ 'ਚ ਭਾਵਨਾ ਆਵੇ ਵੀ ਇਹਦੇ ਨਾਲੋਂ ਤਾਂ ਉਹ ਹੀ ਚੰਗਾ ਸੀ, ਕਮ ਸੇ ਕਮ ਇੱਕ ਡੇਟ ਤਾਂ ਬਣਦੀ ਸੀ, ਕਨਫਿਊਜ਼ਨ ਖਤਮ ਹੋ ਜਾਏਗਾ। ਸੋ ਬੇਸਿਕਲੀ ਇਹ ਉਸ ਗੱਲ ਦੀ ਤਿਆਰੀ 'ਚ ਨੇ। ਪਰ ਇੱਕਾ ਦੁੱਕਾ ਆਵਾਜ਼ਾਂ ਪੰਜਾਬ ਦੇ ਵਿੱਚ ਵੀ, ਜਿੱਦਾਂ ਬਲਵੰਤ ਸਿੰਘ ਨੰਦਗੜ੍ਹ ਦੇ ਜਥੇਦਾਰ ਨੇ, ਉਹਨਾਂ ਨੇ ਸ਼ੁਰੂ ਤੋਂ ਹੀ 2003 ਦੇ ਨਾਨਕਸ਼ਾਹੀ ਕੈਲੰਡਰ ਤੇ ਉੱਥੇ ਆਪਣਾ ਵਿਸ਼ਵਾਸ ਵੀ ਰੱਖਿਆ, ਉਹਦੀ ਸਪੋਰਟ ਵੀ ਕੀਤੀ ਆ। ਤੇ ਬਾਕੀ ਹਿੰਦੁਸਤਾਨ 'ਚ ਹੋਰ ਜਥੇਬੰਦੀਆਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਿੰਘ ਮਾਨ ਦਾ ਗਰੁੱਪ, ਤਬਾਲ ਕਮੇਟੀ, ਦਲ ਖਾਲਸਾ ਜਾਂ ਹੋਰ ਜਿਹੜੇ ਵੀ ਸਿੱਖੀ ਸੋਚ ਤੇ ਪਹਿਰਾ ਦੇਣ ਵਾਲੇ ਜਿਹੜੇ ਗਰੁੱਪ ਨੇ ਤੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ, ਉਹ ਇੱਕ ਕਰਕੇ ਡਟ ਕੇ ਪਹਿਰਾ ਦੇ ਰਹੀਆਂ। ਔਰ ਅਸੀਂ ਧੰਨਵਾਦੀ ਹਾਂ ਪਾਕਿਸਤਾਨ ਦੀ ਸਰਕਾਰ ਦੇ, ਜਿਨ੍ਹਾਂ ਨੇ ਇਹਨਾਂ ਦੇ ਬਿਲਕੁਲ ਪ੍ਰਭਾਵ ਥੱਲੇ ਆਉਣ ਤੋਂ ਇਨਕਾਰ ਕਰਦਿਆਂ ਉਸੇ ਨਾਨਕਸ਼ਾਹੀ ਕੈਲੰਡਰ ਦੇ ਉੱਪਰ 2003 ਵਾਲੇ ਤੇ ਪਹਿਰਾ ਦੇ ਰਹੇ ਨੇ। ਸੋ ਮੇਰੀ ਸਮੁੱਚੀਆਂ ਸੰਗਤਾਂ ਨੂੰ ਅਪੀਲ ਆ ਕਿ ਸਾਨੂੰ ਜਿਹੜੀ ਆਪਣਾ ਪੇੜ ਆ, ਆਪਣਾ ਮੈਦਾਨ ਆ, ਉਹ ਨਹੀਂ ਛੱਡਣਾ ਚਾਹੀਦਾ। ਕੋਈ ਨਹੀਂ, ਇਸ ਤਰ੍ਹਾਂ ਦੇ ਹਾਲਾਤ ਅੱਗੇ ਵੀ ਕਈ ਵਾਰੀ ਬਣੇ ਆ, ਹੁਣ ਵੀ ਬਣੇ ਪਏ, ਭਵਿੱਖ ਵਿੱਚ ਬਣਨਗੇ ਵੀ। ਪਰ ਸਾਨੂੰ ਗੁਰੂ ਸਾਹਿਬ ਦੇ ਆਦੇਸ਼ ਦੇ ਮੁਤਾਬਕ ਜਿਹੜੀ ਸਾਡੀ ਅੱਡਰੀ ਹੋਣ ਦਾ, ਜਿਹੜੀ ਅਲੱਗ ਹੋਣ ਦਾ ਇੱਕ ਪ੍ਰਤੀਕ ਹੈ ਕੈਲੰਡਰ, ਸਾਨੂੰ ਉੱਤੇ ਪਹਿਰਾ ਦੇਣਾ ਚਾਹੀਦਾ। ਜੀ ਬਿਲਕੁਲ, ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਓਬਾਮਾ ਇੰਡੀਅਨ ਪਬਲਿਕ ਡੇ ਦੇ ਮੌਕੇ ਯਾਨੀ ਕਿ 26 ਜਨਵਰੀ ਨੂੰ ਉਹ ਸਪੈਸ਼ਲ ਗੈਸਟ ਵਜੋਂ ਦਿੱਲੀ ਜਾ ਰਿਹਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਤਾਂ ਇੱਕ ਦੋ ਮੁਲਕਾਂ ਦੀ ਆਪਸੀ ਜਿਹੜੀ ਸਾਂਝ ਹੈਗੀ ਆ। ਅਮਰੀਕਨ ਜਿਹੜੇ ਲੋਕ ਨੇ ਇੱਥੇ ਆਪਣਾ ਵਪਾਰ ਨੂੰ ਅੱਗੇ ਵਧਾ ਰਹੇ ਆ, ਉਹ ਤਾਂ ਇੱਕ ਦੋ ਮੁਲਕਾਂ ਦੇ ਵਪਾਰ ਦੇ ਵਿਚਕਾਰ ਇੱਕ ਸੌਦਾ ਹੈਗਾ। ਉਹਨਾਂ ਨੇ ਇਹਨਾਂ ਨੂੰ ਬੁਲਾਇਆ ਹੈਗਾ, ਸਾਡੇ ਪ੍ਰੈਜ਼ੀਡੈਂਟ ਜਿਹੜੇ ਓਬਾਮਾ ਨੇ, ਤੇ ਉਹ ਅਜੇ ਤੱਕ ਦੀਆਂ ਖਬਰਾਂ ਦੇ ਮੁਤਾਬਕ ਉਹ ਸਿਰਫ ਅਜੇ ਜਿਹੜੀ 26 ਜਨਵਰੀ ਦੀ ਪਰੇਡ ਹੈਗੀ ਆ ਉੱਥੇ ਜਾ ਰਹੇ ਆ। ਪਰ ਸਿੱਖ ਜਥੇਬੰਦੀਆਂ ਵੀ ਇਸ ਮੌਕੇ ਦੀ ਨੂੰ ਦੇਖਦੇ ਹੋਏ ਇੱਥੇ ਸਿੱਖਸ ਫਾਰ ਜਸਟਿਸ, ਮੈਂ ਸਮਝਦਾ ਇਸ ਗੱਲ ਲਈ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ 1 ਲੱਖ ਦੇ ਕਰੀਬ ਸਾਈਨ ਕਰਾ ਕੇ ਇਹ ਟੀਚਾ ਰੱਖਿਆ ਕਿ ਅਸੀਂ ਪ੍ਰੈਜ਼ੀਡੈਂਟ ਓਬਾਮਾ ਨੂੰ ਦੇਵਾਂਗੇ ਤਾਂ ਕਿ 1 ਲੱਖ ਲੋਕਾਂ ਦੀ ਆਵਾਜ਼ ਹੋਏਗੀ ਉਹਦੇ ਤੱਕ ਕਿ ਜਿਹੜੇ ਸਾਡੇ ਮੁੱਦੇ ਜਿਸ ਮੁਲਕ 'ਚ ਤੁਸੀਂ ਜਾ ਰਹੇ ਆ ਉੱਥੇ ਸਾਨੂੰ ਉਹ ਸਿੱਖ ਮੰਨਣ ਨੂੰ ਤਿਆਰ ਨਹੀਂ, ਹੋਰ ਘੱਟ ਗਿਣਤੀਆਂ ਦਾ ਉੱਥੇ ਘਾਣ ਕੀਤਾ ਜਾ ਰਿਹਾ, ਤੇ ਸਾਡੀ ਇਸ ਗੱਲ ਸੁਣੋ। ਮੈਂ ਸਮਝਦਾ ਸਾਡੇ ਵਾਸਤੇ ਇਹ ਇੱਕ ਬੜਾ ਅੱਛਾ ਮੌਕਾ ਹੋਇਆ। ਅਸੀਂ ਵੱਧ ਤੋਂ ਵੱਧ ਸਾਈਨ ਕਰਾ ਕੇ ਉਹਨਾਂ ਤੇ ਪਹਿਰਾ ਦਿੰਦੇ ਹੋਏ ਆਪਣੇ ਜਿਹੜੇ ਪ੍ਰੈਜ਼ੀਡੈਂਟ ਨੇ ਇਹਨਾਂ ਨੂੰ ਇੱਕ ਸਟਰੋਂਗ ਮੈਸੇਜ ਦੇਈਏ ਕਿ ਜਦੋਂ ਤੁਸੀਂ ਤੁਹਾਡੀ ਉਸ ਮੁਲਕ ਦੇ ਲੀਡਰਾਂ ਨਾਲ ਗੱਲਬਾਤ ਹੋਵੇ ਉੱਥੇ ਇਹ ਜਿਹੜੇ ਮੁੱਦੇ ਨੇ ਇਹਨਾਂ ਦਾ ਵੀ ਧਿਆਨ। ਜੀ ਬਿਲਕੁਲ। ਤੇ ਵੀਰ ਜੀ, ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਵਨ ਲਾਸਟ ਕੁਐਸਚਨ, ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਹੈ ਕਿ ਸਿੱਖਾਂ ਨੂੰ ਹਿੰਦੂ ਦੱਸਣ ਵਾਲਾ ਭਾਰਤੀ ਸੰਵਿਧਾਨ ਦਾ ਆਰਟੀਕਲ 25 ਖਤਮ ਕੀਤਾ ਜਾਵੇ, ਬਾਦਲ ਅਕਾਲੀ ਦਲ ਨੂੰ ਇਸ ਪੰਥਕ ਮੁੱਦੇ ਦੀ ਹੁਣ ਹੀ ਕਿਉਂ ਯਾਦ ਆਈ ਹੈ? ਆਲਸੋ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਿੱਖ ਧਰਮ ਇਜ਼ ਓਨਲੀ 500 years old। ਪਹਿਲਾਂ ਸਿੱਖ ਧਰਮ ਤੋਂ ਪਹਿਲਾਂ ਇਹ ਹਿੰਦੂ ਧਰਮ ਸੀਗੇ, ਸਾਡੇ ਐਨਸੈਸਟਰ ਜਿਹੜੇ ਸੀ ਹਿੰਦੂ ਸੀ, ਇਸ ਲਈ ਆਰਟੀਕਲ 25 ਨੂੰ ਖਤਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਹਨਾਂ ਦੋਨਾਂ ਬਿਆਨਾਂ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਜਿਹੜੇ ਕੈਪਟਨ ਅਮਰਿੰਦਰ ਸਿੰਘ ਆ, ਜਦੋਂ ਤਾਂ ਉਹਨਾਂ ਦੇ ਅੰਦਰੋਂ ਸਿੱਖੀ ਬੋਲਦੀ ਆ ਉਹ ਜ਼ਰੂਰ ਵਧੀਆ ਗੱਲ ਕਰਦੇ ਨੇ, ਨੋ ਡਾਊਟ। ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹਨਾਂ ਨੇ ਅਸਤੀਫਾ ਦਿੱਤਾ, ਜਾਂ ਹੋਰ ਵੀ ਸਿੱਖ ਇਸ਼ੂਜ਼ ਤੇ
ਪੰਜਾਬ ਦੇ ਇਸ਼ੂਜ਼ ਤੇ ਉਹਨਾਂ ਦੀ ਬੜਾ ਵਧੀਆ ਸਟੈਂਡ ਹੁੰਦਾ। ਹਾਂਜੀ ਪਰ ਕਦੀ ਕਦਾਈ ਉਹਨਾਂ ਦੇ ਅੰਦਰੋਂ ਇਹਨਾਂ ਦੇ ਪੂਰਵਜ ਜਿਹੜੇ ਸੀਗੇ ਉਹਨਾਂ ਨੇ ਅਬਦਾਲੀ ਦਾ ਸਾਥ ਦਿੱਤਾ ਸੀ। ਕਦੀ ਕਦੀ ਇਹਦੇ ਅੰਦਰ ਅਬਦਾਲੀ ਦੀ ਰੂਹ ਜਾਗ ਪੈਂਦੀ ਆ, ਹਾਂਜੀ ਇਹਨੂੰ ਫਿਰ ਪਤਾ ਨਹੀਂ ਲੱਗਦਾ, ਫਿਰ ਉਹ ਏਦਾਂ ਦੀਆਂ ਪੁੱਠੀਆਂ ਸਿੱਧੀਆਂ ਜੇ ਹਾਂਜੀ ਮਾਰ ਪੈਂਦੇ ਆ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਇਹੀ ਸਲਾਹ ਦੇਣੀ ਚਾਹੁੰਦੇ ਕਿ ਸਿੱਖਾਂ ਦੇ ਜਿਹੜੇ ਧਾਰਮਿਕ ਇਸ਼ੂ ਆ ਹਾਂਜੀ ਉਹਨਾਂ ਦੇ ਵਿੱਚ ਏਦਾਂ ਦਖਲ ਨਾ ਦਿਓ। ਬਿਲਕੁਲ ਹਾਂ, ਅਗਰ ਕੋਈ ਗੱਲ ਕਰਨੀ ਹੈ ਤਾਂ ਗੁਰੂ ਦੇ ਆਦੇਸ਼ ਮੁਤਾਬਕ ਕਰੋ ਜੀ ਤੇ ਆਪਣਾ ਜਿਹੜਾ ਹੈਗਾ ਜਿਹੜੀ ਜ਼ੁਬਾਨ ਆ ਉਹਨੂੰ ਸੰਕੋਚ ਕੇ ਗੱਲ ਕਰੋ ਹਾਂਜੀ ਤੇ ਇਸ ਤਰ੍ਹਾਂ ਠੀਕ ਨਹੀਂ ਹੈਗਾ। ਜੀ ਤੇ ਦੂਸਰਾ ਜਿਹੜਾ ਸੁਖਬੀਰ ਸਿੰਘ ਬਾਦਲ ਆ, ਹਾਂਜੀ ਇਹ ਤਾਂ ਬੀਬਾ ਜੀ ਬਸਵੀਆਂ ਮਾਰ ਰਹੇ ਨੇ। ਇਹ ਜੋ ਕਰ ਰਹੇ ਨੇ ਇਹ ਸਿਰਫ ਔਰ ਸਿਰਫ ਆਪਣੀ ਰਾਜਗੱਦੀ ਨੂੰ ਬਚਾਉਣ ਲਈ, ਸਿੱਖਾਂ ਦੀਆਂ ਭਾਵਨਾ ਨੂੰ ਭੜਕਾ ਕੇ ਇੱਕ ਹਾਂਜੀ ਵਾਰੀ ਫੇਰ ਇਹੋ ਹਿੰਦੁਸਤਾਨ ਦੀ ਜਿਹੜੀ RSS ਦੀ ਲੌਬੀ ਆ ਉਹਨੂੰ ਦੱਸਣ ਦਾ ਯਤਨ ਕਰ ਰਿਹਾ ਜੀ ਕਿ ਅਸੀਂ ਸਿੱਖ ਮੁੱਦੇ ਜਿਹੜੇ ਜੇ ਉੱਠੇ ਤੇ ਇੱਥੇ ਹੋਰ ਹਾਲਾਤ ਖਰਾਬ ਹੋਣਗੇ ਹਾਂਜੀ ਤਾਂ ਕਿ ਇਹਨਾਂ ਨੂੰ ਕੋਈ ਜਿਹੜੀ ਉਹ ਇੱਕ ਅੱਧੀ ਬਰਕੀ ਪਾ ਦੇਣ, ਜੀ ਇਹਨਾਂ ਦਾ ਜਿਹੜਾ ਰਾਜ ਪਾ ਕੇ ਬਚਿਆ ਰਹੇ। ਹਾਂਜੀ ਵੈਸੇ ਇਹਨਾਂ ਦੇ ਮਨ 'ਚ ਸਿੱਖੀ ਵਾਸਤੇ ਨਾ ਕੋਈ ਦਰਦ ਆ, ਨਾ ਹੀ ਇਹ ਸਿੱਖੀ ਦੀ ਕੋਈ ਸੇਵਾ ਕਰਨੀ ਹਾਂਜੀ ਚਾਹੁੰਦੇ ਨੇ। ਸਿਰਫ ਔਰ ਸਿਰਫ ਇਹ ਆਪਣਾ ਜਿਹੜਾ ਰਾਜ ਪਾ ਗਿਆ ਉਹਨੂੰ ਹੀ ਅੱਗੇ ਵਧਾਉਣ ਵਾਸਤੇ, ਉਹਨੂੰ ਚਲਾਉਣ ਵਾਸਤੇ, ਉਹਦੀ ਸੁਰੱਖਿਅਤਾ ਵਾਸਤੇ ਉਹ ਜਿਹੜੇ ਸਿੱਖ ਮੁੱਦੇ ਉਠਾ ਰਿਹਾ। ਇਹਨਾਂ ਦਾ ਹਾਂਜੀ ਕੋਈ ਇਸ਼ੂ ਨਹੀਂ ਪਿਛਲੇ 25-30 ਸਾਲ ਤੋਂ। ਜੀ ਕਦੀ ਅਨੰਦਪੁਰ ਦਾ ਮਤਾ, ਕਦੀ ਕੁਛ ਕਦੀ ਕੁਛ, ਇਹਨਾਂ ਨੇ ਕਦੀ ਵੀ ਕਿਸੇ ਗੱਲ ਤੇ ਪਹਿਰਾ ਹਾਂਜੀ ਨਹੀਂ ਦਿੱਤਾ। ਜੀ ਸੋ ਇਹਨਾਂ ਗੱਲਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਚਾਹੀਦਾ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਸ਼ੁਕਰੀਆ ਕਿ ਤੁਸੀਂ ਇਹਨਾਂ ਪੰਥਕ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ TV 84 ਦੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡਾ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।